ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਅੱਜ ਦੇ ਸੋਮਵਾਰ ਦੇ ਖਬਰ ਤੇ ਨਜ਼ਰ 'ਚ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਦੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਦੀਆਂ ਐਪਲੀਕੇਸ਼ਨ ਦਾ ਸਮਾਂ, ਨਵੀਆਂ ਐਪਲੀਕੇਸ਼ਨ ਦਾ ਅਤੇ ਰੀਨਿਊਅਲ ਦਾ ਸਮਾਂ ਚੱਲ ਰਿਹਾ। ਉਸ ਦੇ ਬਾਰੇ ਜਾਣਕਾਰੀ ਲਈ ਕਾਲ ਕਰੋ ਨੰਬਰ 408 272 2500 ਦੇ। ਅਤੇ ਇਸ ਦੇ ਨਾਲ ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਸਤਪਾਲ ਸਿੰਘ, ਟ੍ਰੇਸੀ, ਜੱਸੀ ਗਿੱਲ, ਬੇਕਰਸਫੀਲਡ, ਮੇਜਰ ਸਿੰਘ, ਫਰੈਜ਼ਨੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਇਹਨਾਂ ਦੇ ਬਾਰੇ ਜਾਣਕਾਰੀ ਲਈ ਕਾਲ ਕਰੋ ਨਿਮਾ ਸਹੋਤਾ 209 277 0113। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈ ਕੇ ਦਿੰਦੇ ਹਨ। ਉਸ ਦੇ ਬਾਰੇ ਜਾਣਕਾਰੀ ਲਈ ਕਾਲ ਅਜੀਤ ਅਟਵਾਲ 559 374 4541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਸਿੱਧੂ ਨੇ ਪਾਇਆ ਬਲਦੀ ਤੇ ਪਾਣੀ ਮੰਤਰੀਆਂ ਦੇ ਸੁਰਾਂ ਵਿੱਚ ਵੀ ਨਰਮੀ। ਦੇਖੋ, ਸਿੱਧੂ ਦਾ ਮਾਮਲਾ ਜਿਹੜਾ ਉਹ ਉਦੋਂ ਤੋਂ ਉਲਝਿਆ ਪਿਆ ਜਦੋਂ ਤੋਂ ਉਹਨੇ ਆਖਿਆ ਕਿ ਕੈਪਟਨ ਮੇਰਾ ਕੈਪਟਨ ਬੌਸ ਨਹੀਂ ਹੈ, ਮੇਰਾ ਕੈਪਟਨ ਤੇ ਅਸਲ ਦੇ ਵਿੱਚ ਰਾਹੁਲ ਗਾਂਧੀ ਆ। ਉਸ ਤੋਂ ਬਾਅਦ ਇੱਥੇ ਪੰਜਾਬ ਦੇ ਵਿੱਚ ਹੋਰਡਿੰਗ ਬੋਰਡ ਲਾ ਦਿੱਤੇ ਗਏ ਕਿ ਪੰਜਾਬ ਦਾ ਕੈਪਟਨ ਸਾਡਾ ਕੈਪਟਨ। ਇਸ ਤਰ੍ਹਾਂ ਦੇ ਕਰਕੇ ਕਈ ਹੋਰਡਿੰਗਸ ਲਾ ਦਿੱਤੇ ਗਏ ਲੁਧਿਆਣੇ ਦੇ ਵਿੱਚ ਤੇ ਦੱਸਦੇ ਕਾਫੀ ਭਰਮਾਰ ਕਰ ਦਿੱਤੀ ਰਵਨੀਤ ਬਿੱਟੂ ਦੇ ਚੇਲਿਆਂ ਨੇ। ਉਸ ਤੋਂ ਇਲਾਵਾ ਕੁਛ ਮੰਤਰੀ ਸੀਗੇ ਜਿਹੜੇ ਨਵਜੋਤ ਸਿੱਧੂ ਦੇ ਦੁਆਲੇ ਹੋ ਗਏ। ਇੱਥੋਂ ਤੱਕ ਕਹਿ ਦਿੱਤਾ ਕਿ ਜੇ ਤੂੰ ਇਹੋ ਹੀ ਚਾਹੁੰਦਾ ਕਿ ਤੇਰਾ ਬੌਸ ਹੈ ਜਿਹੜਾ ਉਹ ਰਾਹੁਲ ਗਾਂਧੀ ਰਵੇ ਤੇ ਤੂੰ ਇਹਨੂੰ ਕੈਪਟਨ ਨੂੰ ਕੁਛ ਮੰਨਦਾ ਨਹੀਂ, ਫਿਰ ਇੱਥੋਂ ਦੀ ਵਜ਼ਾਰਤ ਦੇ ਵਿੱਚੋਂ ਅਸਤੀਫਾ ਦੇ ਕੇ ਪਾਸੇ ਉਹ ਵਾਲਾ ਕਮਾਨ ਜੋ ਤੁਹਾਨੂੰ ਦਿੰਦੀ ਆ ਉਹ ਕਰ ਲਾ। ਤੇ ਇੱਕ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਤਖਤਾ ਪਲਟਣ ਨੂੰ ਫਿਰਦਾ। ਵੈਸੇ ਅੱਜ ਬੋਲਦੇ ਪਏ ਸੀ ਕਿ ਚੰਦੂ ਮਾਜਰਾ ਸਾਹਿਬ ਵੀ, ਉਹ ਵੀ ਕਹਿੰਦੇ ਕਿ ਇਹ ਤੇ ਕਿਤੇ ਨਾ ਕਿਤੇ ਨਾ ਪਾਕਿਸਤਾਨ ਦਾ ਕੋਈ ਗੜਬੜ ਵਾਲਾ ਹੱਥ ਲੱਗਦਾ ਵਿੱਚ, ਮਤਲਬ ਕਿ ਉਹਨਾਂ ਨੇ ਕੋਈ ਚਾਬੀ ਭਰੀ ਆ। ਉਹ ਤੁਹਾਨੂੰ ਪਤਾ ਹੀ ਆ ਕਿ ਆਪਣਾ ਬੱਤਰ ਵਾਹ ਜਾਂਦੇ ਆ। ਤਾਂ ਸਾਰੇ ਸੁਰ ਜਿਹੜੇ ਆ ਅੱਜ ਅਚਾਨਕ ਨਰਮ ਪੈ ਗਏ, ਖਾਸ ਤੌਰ ਤੇ ਜੋ ਕਾਂਗਰਸ ਦੇ ਵਿੱਚ ਵਿਰੋਧ ਦੇ ਸੁਰ ਉੱਠਦੇ ਪਏ ਸੀਗੇ। ਅੱਜ ਕੈਬਨਿਟ ਦੀ ਮੀਟਿੰਗ ਵੀ ਸੀਗੀ। ਪਹਿਲਾਂ ਇਹ ਕਿਆਫਾ ਲਾਇਆ ਜਾ ਰਿਹਾ ਸੀਗਾ ਕਿ ਕੈਬਨਿਟ ਦੀ ਮੀਟਿੰਗ ਦੇ ਵਿੱਚ ਸਿੱਧੂ ਦੇ ਇਸ ਬਿਆਨ ਤੋਂ ਕਾਫੀ ਹਲਚਲ ਹੋਊਗੀ, ਪਰ ਬਾਅਦ ਦੇ ਵਿੱਚ ਦੱਸਦੇ ਆ ਕਿ ਕੱਖ ਨਹੀਂ ਹੋਇਆ, ਉੱਥੇ ਜ਼ਿਕਰ ਤੱਕ ਨਹੀਂ ਹੋਇਆ। ਬਾਹਰ ਜਦੋਂ ਆਏ ਸਾਧੂ ਸਿੰਘ ਧਰਮਸੋਤ ਹੈ ਜਿਹੜਾ ਖਾਸ ਕੈਪਟਨ ਅਮਰਿੰਦਰ ਸਿੰਘ ਦਾ ਚੇਤਾ ਜਾਂ ਕੈਪਟਨ ਅਮਰਿੰਦਰ ਸਿੰਘ ਦਾ ਕੋਈ ਬਹੁਤ ਜ਼ਿਆਦਾ ਅਜ਼ੀਜ਼ ਆ, ਤਾਂ ਇਹ ਸਭ ਤੋਂ ਜ਼ਿਆਦਾ ਬੋਲਦਾ ਸੀ। ਅੱਜ ਸਭ ਤੋਂ ਜ਼ਿਆਦਾ ਇਹ ਨਰਮ ਆ, ਕਹਿੰਦਾ ਕਿ ਜੇ ਨਵਜੋਤ ਸਿੱਧੂ ਇਹ ਕਹਿੰਦਾ ਤੇ ਫਿਰ ਠੀਕ ਹੈ, ਗੱਲ ਖਤਮ ਹੈ। ਜੇ ਉਹ ਆਪਣੇ ਆਪ ਨੂੰ ਪੁੱਤਰ ਮੰਨਦਾ ਉਹਦਾ ਤੇ ਗਲਤੀ ਹੋ ਜਾਂਦੀ, ਕੋਈ ਚੱਕਰ ਨਹੀਂ ਹੈ। ਅਸਲ 'ਚ ਅੱਜ ਨਵਜੋਤ ਸਿੱਧੂ ਨੇ ਇੱਕ ਬਿਆਨ ਦਿੱਤਾ। ਉਹ ਕਹਿੰਦਾ ਕਿ ਇਹ ਮੇਰੇ ਪਿਤਾ ਸਮਾਨ ਨੇ, ਮੈਂ ਆਪੇ ਹੀ ਇਸ ਮਸਲੇ ਨੂੰ ਸੁਲਟਾ ਲਊਂਗਾ। ਹਾਲਾਂਕਿ ਉਹਨੇ ਨਵੀਂ ਗੱਲ ਤੇ ਕੁਛ ਨਹੀਂ ਕਹੀ। ਇਹ ਕਹੀ ਜਾਂਦੇ ਕਿ ਹਾਂ ਠੀਕ ਹੈ ਉਹ ਨਿਬੜ ਗਿਆ, ਕਿਉਂਕਿ ਹਾਂ ਗੱਲ ਉਹਨੇ ਪਹਿਲੇ ਬਿਆਨ ਵੇਲੇ ਵੀ ਕਹੀ ਸੀਗੀ। ਬਾਅਦ ਦੇ ਵਿੱਚ ਉਹਨੇ ਆਹ ਗੱਲ ਆਖੀ ਸੀਗੀ ਕਿ ਕੈਪਟਨ ਅਮਰਿੰਦਰ ਸਿੰਘ ਮੇਰੇ ਬਾਪ ਸਮਾਨ ਆ। ਪਰ ਵੈਸੇ ਬਾਪ ਸਮਾਨ ਵਾਲਾ ਡਾਇਲੋਗ ਕਾਮਨ ਹੀ ਹੋ ਗਿਆ ਅੱਜ ਕੱਲ੍ਹ, ਦੂਜੀ ਪਾਰਟੀ ਵਾਲੇ ਵੀ ਕਦੇ ਕਦੇ ਬੋਲ ਦਿੰਦੇ ਆ। ਤਾਂ ਇੱਧਰੋਂ ਇਹਨੇ ਸਿੱਧੂ ਨੇ ਗੱਲ ਕਹੀ ਸੀਗੀ ਕਿ ਦੇਖੋ ਕੈਪਟਨ ਮੇਰੇ ਪਿਤਾ ਸਮਾਨ ਹੈ, ਪਰ ਮੇਰਾ ਕੈਪਟਨ ਰਾਹੁਲ ਗਾਂਧੀ ਆ। ਤਾਂ ਅੱਜ ਵੀ ਉਹਨੇ ਹਾਈ ਗੱਲ ਕਹੀ ਹੈ ਕਿ ਮੁੱਦਾ ਮੈਂ ਸੁਲਝਾ ਦੂੰਗਾ। ਤੇ ਅੱਜ ਫਿਰ ਜਿਹੜੇ ਤ੍ਰਿਪਤਰਜਿੰਦਰ ਸਿੰਘ ਬਾਜਵਾ ਜੀ ਆ, ਜਿਹੜੇ ਕੱਲ ਤੱਕ ਕਾਫੀ ਤਿੱਖੇ ਤੇਵਰ ਲੈ ਕੇ ਬੈਠੇ ਸੀ, ਉਹ ਕਹਿੰਦੇ ਕਿ ਜੀ ਸਿੱਧੂ ਗ੍ਰੇਟ ਆਦਮੀ ਆ, ਕੋਈ ਗੱਲ ਨਹੀਂ ਆ, ਐਸੀਆਂ ਗੱਲਾਂ ਜਿਹੜੀਆਂ ਹੋ ਜਾਂਦੀਆਂ ਪਰ ਨਿਬੜ ਗਿਆ ਕੰਮ। ਤਾਂ ਸੁਖਜਿੰਦਰ ਸਿੰਘ ਰੰਧਾਵਾ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਆ ਜਿਹੜੇ ਹੋਰਡਿੰਗ ਲਾਏ ਆ ਇਹ ਗਲਤ ਆ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਕੌਣ ਆ ਜੇ ਇਹ ਦੱਸਣ ਲਈ ਹੋਰਡਿੰਗਸ ਲਾਉਣੇ ਪੈਣ। ਤੇ ਮੇਰੇ ਖਿਆਲ ਦੇ ਨਾਲ ਉਹ ਕਹਿੰਦਾ ਕਿ ਇਹ ਤੇ ਕੈਪਟਨ ਦੀ ਸ਼ਖਸੀਅਤ ਦੇ ਨਾਲ ਵੀ ਨਾ ਇਨਸਾਫੀ ਆ। ਤਾਂ ਇਹ ਸਾਰੀ ਉਥਲ ਪੁਥਲ ਹੋਈ ਹੈ। ਤਾਂ ਕੁੱਲ ਮਿਲਾ ਕੇ ਇਹਨਾਂ ਦੇ ਸੁਰ ਜਿਹੜੇ ਆ ਉਹ ਨਰਮਾਈ ਵੱਲ ਤੁਰੇ ਦਿਖਾਈ ਦਿੱਤੇ ਆ।
ਪਰ ਇਹਦੇ ਪਿੱਛੇ ਕੁਛ ਲੋਕ ਦੱਸਦੇ ਆ ਕਿ ਆਲਾ ਕਮਾਨ ਨੇ ਝਿੜਕ ਦਿੱਤੀ ਆ ਪੰਜਾਬ ਦੀ ਜਿਹੜੀ ਲੀਡਰਸ਼ਿਪ ਆ, ਕਿਉਂਕਿ ਉਹ ਇਸ ਸਮੇਂ ਸਟਾਰ ਪ੍ਰਚਾਰਕ ਤੌਰ ਤੇ ਕੰਮ ਕਰਦਾ ਪਿਆ ਕਿ ਕਿਤੇ ਨਾ ਕਿਤੇ ਆਲਾ ਕਮਾਨ ਨੇ ਘੂਰੀ ਵੱਟੀ ਹੈ, ਕਿਤੇ ਤੁਸੀਂ ਆਹ ਕੀ ਤਮਾਸ਼ਾ ਸ਼ੋ ਲਿਆ। ਜੇ ਨਵਜੋਤ ਸਿੱਧੂ ਨੂੰ ਕੋਈ ਗੱਲਬਾਤ ਕਹੀ ਆ ਤੇ ਬਾਅਦ ਦੇ ਵਿੱਚ ਇਹਦਾ ਹੱਲ ਹੋ ਜਾਊਗਾ। ਜੇ ਮੰਨ ਲਓ ਤੁਸੀਂ ਇਸ ਤਰ੍ਹਾਂ ਦੇ ਬਗਾਵਤੀ ਤੇਵਰ ਰੱਖਦੇ ਹੋ ਤੇ ਤੇਵਰ ਰੱਖਦੇ ਹੋ ਨਵਜੋਤ ਸਿੱਧੂ ਪ੍ਰਤੀ, ਕਿ ਇਹਦਾ ਕਿਤੇ ਨਾ ਕਿਤੇ ਅਸਰ ਹੈ ਜਿਹੜਾ ਉਹ ਨਵਜੋਤ ਸਿੱਧੂ ਦੀ ਕੰਪੇਨ ਤੇ ਵੀ ਪੈ ਸਕਦਾ। ਜੀ ਜੀ, ਸੋ ਆਪਾਂ ਇਹ ਜਿਹੜਾ ਬਿਲਕੁਲ ਕਹਿ ਸਕਦੇ ਵੀ ਹੱਥ ਜਿਹੜਾ ਆ ਪੂਰਾ ਜਿਹੜਾ ਇਸ ਟਾਈਮ ਸਿੱਧੂ ਦੇ ਉੱਤੇ ਹਾਈ ਕਮਾਨ ਦਾ ਧਰਿਆ ਹੋਇਆ ਆ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਗੁਜਰਾਤ ਦੇ ਵਿੱਚ ਜਿਹੜਾ ਕਤਲੇਆਮ ਹੋਇਆ ਸੀ, ਮੋਦੀ ਨੂੰ ਕਲੀਨ ਚਿੱਟ ਦੇਣ ਖਿਲਾਫ ਜਿਹੜੀ ਯਾਚਕਾ ਤੇ ਸੁਣਵਾਈ ਸੀ ਉਹ ਅੱਗੇ ਪੈ ਗਈ ਆ। ਦੇਖੋ ਇਹ ਇਤਫਾਕ ਹੀ ਆ, ਐਤਵਾਰ ਪ੍ਰਧਾਨ ਮੰਤਰੀ ਸਾਹਿਬ ਗਏ ਸੀ ਕਿ ਸੁਪਰੀਮ ਕੋਰਟ ਦੇ ਵਿੱਚ ਕਹਿੰਦੇ ਡਿਨਰ ਵੀ ਕੀਤਾ ਤੇ ਜਿਹੜਾ ਸਮਾਂ ਸੀ ਤੈਅ ਸਮਾਂ ਸੀ ਉਹਦੇ ਤੋਂ ਵੀ ਕਈ ਸਮਾਂ ਗੁਜ਼ਾਰ ਗਿਆ ਕਿ ਪ੍ਰਧਾਨ ਮੰਤਰੀ ਆਫ ਦੀ ਰਿਕਾਰਡ ਤੇ ਲੋਕੀ ਗੱਲਾਂ ਦੱਸਦੇ ਆ ਕਿ ਪ੍ਰਧਾਨ ਮੰਤਰੀ ਨੇ ਵੀ ਆਖਿਆ ਕਿ ਮੈਂ ਉਹ ਚੈਂਬਰ ਨੰਬਰ 1 ਦੇਖਣਾ ਚਾਹੁੰਦਾ ਜਿੱਥੇ ਬਹਿਸ ਹੁੰਦੀ ਆ, ਤੇ ਉੱਥੇ ਵੀ ਜਾ ਕੇ ਕਹਿੰਦੇ ਆ ਕਿ ਪ੍ਰਧਾਨ ਮੰਤਰੀ ਜੱਜ ਕੇ ਬਹਿ ਗਿਆ ਬੈਂਚਾਂ ਤੇ ਜਿੱਥੇ ਵਕੀਲ ਬਹਿੰਦੇ ਆ। ਹਾਲਾਂਕਿ ਕਿਤੇ ਇਹ ਨਹੀਂ ਕਹਿ ਦਿੱਤਾ ਕਿ ਮੈਂ ਵੀ ਕਿਸੇ ਸਮੇਂ ਇੱਥੇ ਵਕਾਲਤ ਕਰਦਾ ਰਿਹਾ, ਕਿਉਂਕਿ ਜਿੱਥੇ ਉਹ ਜਾਂਦੇ ਆ ਉਹ ਇਹ ਗੱਲ ਕਹਿ ਦਿੰਦੇ ਆ ਕਿ ਮੈਂ ਇੱਥੇ ਜੁੜਿਆ ਰਿਹਾ ਜਾਂ ਮੈਂ ਇੱਥੋਂ ਨਾਲ ਜੁੜਿਆ ਹੋਇਆ। ਖੈਰ ਤਾਂ ਉੱਥੇ ਦੱਸਦੇ ਕਿ ਉਹਨਾਂ ਨੇ ਚਾਹ ਵੀ ਦਿੱਤੀ ਤੇ ਬਾਅਦ ਦੇ ਵਿੱਚ ਹੁਣ ਸੁਣਵਾਈ ਹੋਈ ਆ। ਇਤਫਾਕ ਦੇਖੋ ਕਿ ਸੁਣਵਾਈ ਜਿਹੜੀ ਆ ਉਹ ਟਲ ਗਈ ਆ, ਕਿਉਂਕਿ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਜਦੋਂ ਇਸ ਖਬਰ ਤੇ ਗੱਲਬਾਤ ਕਰਦੇ ਪਏ ਸਾਂ ਤਾਂ ਇਹੋ ਹੀ ਸਭ ਤੋਂ ਵੱਡਾ ਸਵਾਲ ਸੀਗਾ ਸਾਡੇ ਸਾਹਮਣੇ ਕਿ ਕੀ ਇਹ ਸੁਣਵਾਈ ਇਲੈਕਸ਼ਨ ਤੋਂ ਪਹਿਲਾਂ ਕਿਸੇ ਨਤੀਜੇ ਤੇ ਪਹੁੰਚੂਗੀ, ਕਿਉਂਕਿ ਮਾਮਲਾ ਜਿਹੜਾ ਬੜਾ ਸੰਵੇਦਨਸ਼ੀਲ ਹੈ। ਮਾਮਲਾ 68 ਲੋਕਾਂ ਦੀ ਮੌਤ ਦਾ, ਜਿਨ੍ਹਾਂ ਨੂੰ ਮੌਤ ਦੇ ਘਾਟ ਜਨੂਨੀਆਂ ਨੇ ਉਤਾਰਿਆ ਸੀਗਾ। ਤਾਂ ਇਹ ਉਹ ਦੰਗਾ ਤਾਂ ਨਹੀਂ ਕਹਿ ਸਕਦੇ, ਦੰਗਾ ਤੇ ਅੱਜ ਕੱਲ ਇੰਡੀਅਨ ਮੀਡੀਆ ਲਈ ਰਿਜ਼ਰਵ ਕੀਤਾ ਸ਼ਬਦ ਆ, ਵੈਸੇ ਤੇ ਕਤਲਾਮ ਹੀ ਸੀਗਾ। ਤਾਂ ਅਹਿਸਾਨ ਜਾਫਰੀ ਮਾਰਿਆ ਗਿਆ ਸੀ ਇਹਦੇ ਵਿੱਚ, ਜਿਹੜਾ ਕਾਂਗਰਸ ਦਾ ਸਾਬਕਾ ਮੈਂਬਰ ਪਾਰਲੀਮੈਂਟ ਸੀਗਾ। ਇਹ ਮਾਮਲਾ ਸੀਗਾ ਗੁਲਬਰਗ ਸੁਸਾਇਟੀ ਵਾਲਾ। ਤਾਂ ਇਹਦੇ ਵਿੱਚ ਕੀ ਸੀਗਾ ਕਿ ਨਰਿੰਦਰ ਮੋਦੀ ਨੂੰ ਕਦੇ ਵੀ ਅਕਿਊਜ਼ ਨਹੀਂ ਬਣਾਇਆ ਗਿਆ, ਪਰ ਉਹ ਜਾਂਚ ਪੜਤਾਲ ਦੇ ਦਾਇਰੇ 'ਚ ਜ਼ਰੂਰ ਆਇਆ ਸੀਗਾ, ਜਿਹਦੇ ਤੋਂ ਬਾਅਦ ਉਹਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ SIT ਦੇ ਵੱਲੋਂ। ਤਾਂ ਉਸ SIT ਦੀ ਕਲੀਨ ਚਿੱਟ ਨੂੰ ਚੈਲੰਜ ਕੀਤਾ ਗਿਆ ਸੀਗਾ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਨੇ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀਗਾ, ਜਿਹੜੀ ਪਟੀਸ਼ਨ ਹੁਣ ਚਲੇ ਗਈ ਸੁਪਰੀਮ ਕੋਰਟ ਦੇ ਵਿੱਚ। ਤਾਂ ਸੁਪਰੀਮ ਕੋਰਟ 'ਚ ਇਹ ਸੁਣਵਾਈ ਜਿਹੜੀ ਆ ਉਹ ਚੱਲਦੀ ਪਈ ਸੀਗੀ। ਤਾਂ ਹੁਣ ਇਹ ਸੁਣਵਾਈ ਜਿਹੜੀ ਆ ਉਹ ਚਲੇ ਗਈ ਆ ਮੇਰੇ ਖਿਆਲ ਦੇ ਨਾਲ ਜਨਵਰੀ ਦੇ ਅੰਤਲੇ ਹਫ਼ਤੇ। ਇਹਦਾ ਮਤਲਬ ਆ ਕਿ ਇੱਕਾ ਦੁੱਕਾ ਜੇ ਸੁਣਵਾਈਆਂ ਹੋਰ ਟਲ ਗਈਆਂ ਤੇ ਫਿਰ ਜਦ ਨੂੰ ਇਲੈਕਸ਼ਨ ਹੈ ਜਿਹੜਾ ਉਹ ਪਾਰ ਹੋ ਜਾਊਗਾ। ਤਾਂ ਸਭ ਤੋਂ ਵੱਡਾ ਸਵਾਲ ਇਹੋ ਹੀ ਬਣਿਆ ਹੋਇਆ ਸੀਗਾ ਕਿ ਕੀ ਸੁਪਰੀਮ ਕੋਰਟ ਦੇ ਵਿੱਚ ਇਲੈਕਸ਼ਨ ਤੋਂ ਪਹਿਲਾਂ ਇਹ ਸਾਰੀ ਸੁਣਵਾਈ ਜਿਹੜੀ ਨੇਪਰੇ ਚੜੂਗੀ। ਤਾਂ ਹੁਣ ਮਾਮਲਾ 50-50 ਦਾ ਬਣ ਗਿਆ ਕਿ ਥੋੜੀ ਜਿਹੀ ਜ਼ਿਆਦਾ ਸੀ। ਜੀ ਜੀ, ਅਗਲੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ। 84 ਕਤਲੇਆਮ ਬਾਰੇ SIT ਦੇ ਮੈਂਬਰਾਂ ਦਾ ਰੇੜਕਾ ਭਲਕੇ ਹੋਵੇਗਾ ਹੱਲ। ਦੇਖੋ ਇਹ ਜਿਹੜੀ SIT ਬਣਾਈ ਸੀਗੀ ਨਰਿੰਦਰ ਮੋਦੀ ਦੀ ਸਰਕਾਰ ਨੇ ਆ ਕੇ, ਇਹਦੇ ਵਿੱਚ ਇੱਕ ਮੈਂਬਰ ਹੈ ਜਿਹੜਾ ਸ਼ਾਰਟ ਚੱਲਿਆ ਆ ਰਿਹਾ। 3 ਮੈਂਬਰੀ SIT ਸੀਗੇ ਤਾਂ ਇੱਕ ਮੈਂਬਰ ਸ਼ਾਰਟ ਆ। ਇਹਦੀ ਸੁਣਵਾਈ ਹੁਣ ਸੁਪਰੀਮ ਕੋਰਟ ਤੱਕ ਚਲੇ ਗਈ ਹੈ। ਵੈਸੇ ਇਹ ਵੀ ਕਿੱਡਾ ਦੁਕਾਨ ਤੇ ਆ ਕਿ SIT ਦੇ ਮੈਂਬਰ ਵਾਸਤੇ ਵੀ ਸੁਪਰੀਮ ਕੋਰਟ 'ਚ ਪਹੁੰਚ ਕਰਨੀ ਪੈ ਰਹੀ ਆ। ਦੇਖੋ ਨਾ, ਇੱਕ ਤੇ ਸੰਪੂਰਨ ਨਿਆਂ ਨਹੀਂ ਹੋਇਆ ਹੁਣ ਤੱਕ, ਤੇ ਦੂਜਾ ਇਹ ਆ ਕਿ ਜਿਹੜੀ SIT ਬਣਾਈ ਜਾਂਦੀ ਆ ਜਿਹਨੇ ਥੋੜਾ ਕੰਮ ਵੀ ਕੀਤਾ, ਜਿਹਦੇ 'ਚ ਆਪਾਂ ਇੱਕ ਨਤੀਜਾ ਵੀ ਪਿਛਲੇ ਦਿਨ ਦੇਖਿਆ ਕਿ 2 ਬੰਦਿਆਂ ਨੂੰ ਸਜ਼ਾ ਵੀ ਹੋਈ ਆ, ਇੱਕ ਨੂੰ ਉਮਰ ਕੈਦ ਇੱਕ ਨੂੰ ਫਾਂਸੀ ਦੀ ਸਜ਼ਾ। ਉਹ SIT ਦਾ ਹੀ ਦੁਬਾਰਾ ਖੋਲਿਆ ਕੇਸ ਸੀ। ਉਹਨਾਂ ਵਿੱਚੋਂ ਇੱਕ ਸੀਗਾ ਜੋ 265 ਦੇ ਕਰੀਬ ਕੇਸ ਜਿਹੜੇ ਸੀਗੇ ਉਹ ਬੰਦ ਕਰ ਦਿੱਤੇ ਗਏ ਸੀਗੇ। ਤਾਂ SIT ਦਾ ਇੱਕ ਮੈਂਬਰ ਦੁਬਾਰਾ ਨਿਯੁਕਤ ਕਰਨ ਵਾਸਤੇ ਇਹ ਸੁਣਵਾਈ ਚੱਲਦੀ ਪਈ ਹੈ ਸੁਪਰੀਮ ਕੋਰਟ 'ਚ। ਸੁਪਰੀਮ ਕੋਰਟ ਦੇ ਸਾਹਮਣੇ ਇਹਨਾਂ ਨੇ ਇੱਕ ਬੰਦੇ ਦਾ ਨਾਂ ਪੇਸ਼ ਕੀਤਾ ਵਾ। ਉਹ ਕਹਿੰਦੇ ਕਿ ਇਹਦੇ ਵਿੱਚ ਹੁਣ ਦੇਖੋ ਸਿਲੈਕਸ਼ਨ ਦਾ ਕੀ ਮਸਲਾ, ਤੁਸੀਂ ਬੰਦਾ ਹੀ ਇੱਕ ਸਾਨੂੰ ਦੇ ਰਹੇ ਹੋ ਕਿ ਆਹ ਬੰਦਾ ਜੀ ਅਸੀਂ ਲਾਉਣਾ। ਉਹ ਕਹਿੰਦੇ ਕਿ ਨਾ ਘੱਟੋ ਘੱਟ 2-3 ਤੇ ਨਾ ਹੋਣ ਜਿਹਦੇ ਵਿੱਚੋਂ ਸਿਲੈਕਸ਼ਨ ਹੋਵੇ, ਜੇ ਤੁਸੀਂ ਸਿਲੈਕਸ਼ਨ ਕਰਨੀ ਆ। ਤਾਂ ਹੁਣ ਇਸ ਮਾਮਲੇ ਦੀ ਸੁਣਵਾਈ ਆ ਜਿਹੜੀ ਉਹ ਮੇਰੇ ਖਿਆਲ ਨਾਲ ਕੱਲ ਤੱਕ ਮੁਲਤਵੀ ਕਰ ਦਿੱਤੀ ਗਈ ਆ। ਤਾਂ ਕੱਲ ਨੂੰ ਫੇਰ ਸੁਣਵਾਈ ਹੋਊਗੀ। ਲੱਗਦਾ ਕਿ SIT ਦਾ ਜਿਹੜਾ ਇਹ ਮੈਂਬਰ ਦਾ ਰੇੜਕਾ ਵਾ ਸ਼ਾਇਦ ਕੱਲ ਨੂੰ ਦੂਰ ਹੋ ਜਾਵੇ। ਪਰ ਸਭ ਤੋਂ ਵੱਡਾ ਸਵਾਲ ਇਹੋ ਹੀ ਰਹੇਗਾ ਕਿ ਇਹਨਾਂ ਰੇੜਕਿਆਂ ਦੇ ਵਿੱਚੋਂ ਜਿਹੜਾ ਸਭ ਤੋਂ ਜ਼ਰੂਰੀ ਪੱਖ ਹੈ ਨਿਆਂ ਦਾ, ਇਨਸਾਫ ਦਾ, ਉਹ ਕਦੋਂ ਤੱਕ ਇਸ ਤਰ੍ਹਾਂ ਡੱਕੇ ਡੋਲੇ ਖਾਂਦਾ ਰਹੂਗਾ। ਕਿ ਕਦੇ
ਕਮਿਸ਼ਨ ਬਣਦੇ ਆ, ਕਦੇ ਕਮੇਟੀਆਂ ਬਣਦੀਆਂ, ਕਦੇ SITਆਂ ਬਣਦੀਆਂ, ਕਦੇ ਜਾਂਚ ਪੜਤਾਲ ਹੁੰਦੀ ਆ, ਕਦੇ ਫੇਰ ਸੁਣਵਾਈਆਂ ਦਾ ਪ੍ਰਕਰਣ ਚੱਲਦਾ। ਯਾਨੀ ਇਹ ਸਾਰਾ ਕੁਛ ਹੈ ਜਿਹੜਾ ਨੇਪਰੇ ਕਦੋਂ ਚੜੇਗਾ, ਕਿਉਂਕਿ ਹਰੇਕ ਵਾਰੀ ਨਵਾਂ ਕਾਨੂੰਨੀ ਬਚੜਾ, ਹਰੇਕ ਵਾਰੀ ਨਵਾਂ ਕਾਨੂੰਨੀ ਬਚੜਾ, ਔਰ ਇੰਨੇ ਬਚੜੇ ਆ ਕਿ ਹੁਣ ਤੱਕ ਉਹ ਬੰਦੇ ਜਿਨ੍ਹਾਂ ਨੂੰ ਖੁਦ ਗਵਾਹ ਜਿਹੜੇ ਉਹ ਆਇਡੈਂਟੀਫਾਈਡ ਕਰਦੇ ਆ ਕਿ ਇਹਨਾਂ ਬੰਦਿਆਂ ਨੇ ਸਾਡੇ ਘਰ ਉਜਾੜੇ, ਘਰ ਪੱਟੇ ਆ, ਉਹ ਬੰਦੇ ਹਾਲੇ ਵੀ ਇਹਨਾਂ ਪਚੀਦਗੀਆਂ ਦਾ ਲਾਭ ਲੈ ਕੇ ਬਾਹਰ ਖੁੱਲ੍ਹੇਆਮ ਆਜ਼ਾਦੀ ਦਾ ਨਿੱਘ ਮਾਣਨ ਡਏ ਆ। ਜੀ ਜੀ ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਬਾਦਲਾਂ ਵੱਲੋਂ ਕੱਢੇ ਅਕਾਲੀਆਂ ਨੂੰ ਹੱਥ ਮਿਲਾਉਣ ਦੀ ਪੇਸ਼ਕਸ਼ ਦਾ ਸਵਾਗਤ, ਬੈਂਸ ਦਾ ਬਿਆਨ। ਦੇਖੋ ਇਹਨਾਂ ਨੇ ਕੱਲ ਜਦੋਂ ਐਲਾਨ ਕੀਤਾ ਕਿ ਅਸੀਂ ਨਵਾਂ ਅਕਾਲੀ ਦਲ ਬਣਾਵਾਂਗੇ 14 ਦਸੰਬਰ ਨੂੰ, ਜਿਹੜੇ ਬਾਗੀ ਬਜ਼ੁਰਗ ਆ ਜਿੱਦਾਂ ਇਹਨਾਂ ਦਾ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਤੇ ਇਹਨਾਂ ਨੇ ਜਦੋਂ ਇਹ ਐਲਾਨ ਕੀਤਾ ਉਸ ਤੋਂ ਬਾਅਦ ਫਿਰ ਇੱਕ ਖਬਰ ਇਹ ਆਈ ਸੀਗੀ ਕਿ ਸਿਮਰਨਜੀਤ ਸਿੰਘ ਬੈਂਸ ਹੋਰਾਂ ਬਾਰੇ ਉਹਨਾਂ ਨੇ ਕਿਹਾ ਕਿ ਉਹ ਸਾਡੇ ਨਾਲ ਆਉਣਗੇ। ਫਿਰ ਇਸ ਤੋਂ ਇਲਾਵਾ ਅਗਲੀ ਚਰਚਾ ਚੱਲ ਪਈ ਕਿ ਸੁਖਪਾਲ ਖਹਿਰਾ ਵੀ ਆ ਸਕਦਾ। ਲੋਕੀ ਕਹਿੰਦੇ ਸੀਗੇ ਕਿ ਇਹ ਤੇ ਫਿਰ ਨਵਾਂ ਅਕਾਲੀ ਦਲ ਬਣ ਗਿਆ ਤੇ ਹੋ ਸਕਦਾ ਕੱਲ ਨੂੰ ਇਹ ਅਕਾਲੀ ਦਲ ਆ ਜਿਹੜਾ ਨਵਾਂ ਬੈਕ ਗੇਅਰ ਲਾ ਕੇ ਪੁਰਾਣੇ ਅਕਾਲੀ ਦਲ 'ਚ ਚਲੇ ਜਾਏ, ਤੇ ਜਿਹੜੀਆਂ ਆਹ ਸਵਾਰੀਆਂ ਚੜੀਆਂ ਫਿਰ ਇਹਨਾਂ ਦਾ ਕੀ ਬਣੂਗਾ। ਤੇ ਅੱਜ ਫਿਰ ਸਿਮਰਨਜੀਤ ਸਿੰਘ ਬੈਂਸ ਹੋਰਾਂ ਨੇ ਕਿਹਾ ਕਿ ਕੱਲ ਤੇ ਵੈਸੇ ਇਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਕੋਈ ਨਿਯੁਕਤਾ ਨਹੀਂ ਮਿਲਿਆ ਜਦੋਂ ਇਹਨਾਂ ਦਾ ਵਰਸ਼ਨ ਲਿਆ ਗਿਆ ਸੀਗਾ ਪੱਤਰਕਾਰਾਂ ਵੱਲੋਂ, ਤਾਂ ਅੱਜ ਇਹਨਾਂ ਨੇ ਕਿਹਾ ਕਿ ਦੇਖੋ ਜੇ ਪੇਸ਼ਕਸ਼ ਕਰਦੇ ਆ ਕਿ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ। ਫਿਰ ਉਹਨਾਂ ਨੇ ਹੱਥ ਮਿਲਾਉਣ ਦੀ ਗੱਲ ਆਖੀ। ਵੈਸੇ ਤੇ ਪਹਿਲਾਂ ਹੀ ਕਹਿੰਦੇ ਕਿ ਅਸੀਂ ਆਮ ਖਿਆਲੀ ਬੰਦਿਆਂ ਦੇ ਨਾਲ ਤੁਰਨਾ, ਤੇ ਆਮ ਖਿਆਲੀ ਅੱਜ ਕੱਲ੍ਹ ਵਾਹਵਾ ਇਕੱਠੇ ਹੋਏ ਪਏ ਆ। ਤੋ ਇਹ ਸੰਕੇਤ ਇਸ ਗੱਲ ਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੇ ਟਕਸਾਲੀ ਸੀਗੇ ਜਾਂ ਬਾਗੀ ਅਕਾਲੀ ਸੀਗੇ, ਇਹਨਾਂ ਵੱਲੋਂ ਜੇ ਅਕਾਲੀ ਦਲ ਬਣਾਇਆ ਜਾਂਦਾ ਤਾਂ ਉਹਦੇ ਵਿੱਚ ਕਿਸ ਤਰ੍ਹਾਂ ਦੇ ਆਪਾਂ ਨੂੰ ਜੋੜ ਤੋੜ ਵੇਖਣ ਨੂੰ ਮਿਲ ਸਕਦੇ ਆ। ਤਾਂ ਇਹਦਾ ਸੰਕੇਤ ਹੈ, ਸੰਕੇਤ ਕੀ ਵੈਸੇ ਪ੍ਰਮਾਣ ਹੀ ਆ ਹੁਣ ਤੇ। ਜਿੱਦਾਂ ਬਰਗਾੜੀ ਮੋਰਚੇ ਦੇ ਵੀ ਕੁਛ ਸਿਆਸੀ ਆਗੂ ਹੈਗੇ ਆ, ਕੁਛ ਇੱਧਰੋਂ ਆ, ਕੁਛ ਉਹ ਵੀ ਆਗੂ ਆ ਜਿਹੜੇ ਨਾ ਇੱਧਰ ਕੇ ਆ ਨਾ ਉੱਧਰ ਕੇ, ਹਾਲੇ ਹਵਾਵਾਂ ਦਾ ਰੁਖ ਦੇਖਦੇ ਆ, ਕਿਉਂਕਿ ਮੌਸਮ ਵਿਗਿਆਨੀ ਲੋਕ ਹੁੰਦੇ ਆ, ਦੇਖ ਲੈਂਦੇ ਆ ਕਿ ਇਸ ਵਾਰੀ ਹਵਾ ਕਿਹੜੇ ਪੱਖ ਦੀ ਵਧੂਗੀ। ਤਾਂ ਇਹ ਸਾਫ਼ ਹੋ ਗਿਆ ਕਿ ਅਕਾਲੀ ਦਲ ਹੈ ਜਿਹੜਾ ਉਹ ਨਵਾਂ ਹੋਂਦ ਦੇ ਵਿੱਚ ਆਉਣ ਜਾ ਰਿਹਾ। ਹਾਲਾਂਕਿ ਅਕਾਲੀ ਦਲ ਨੇ ਵੀ ਕਿਹਾ, ਕਹਿੰਦੇ ਕਿ ਅਸੀਂ ਗੱਲਬਾਤ ਕਰਾਂਗੇ, ਖਾਸ ਤੌਰ ਤੇ ਪ੍ਰੇਮ ਸਿੰਘ ਚੰਦੂਮਾਜਰਾ ਜੀ, ਉਹਨੂੰ ਅੱਜ ਜਿਹੜੇ ਮੁੱਦੇ ਤੇ ਸਵਾਲ ਕੀਤਾ ਸੀਗਾ ਉਹਨਾਂ ਨੇ ਹਰੇਕ ਮੁੱਦੇ ਤੇ ਖੁੱਲ੍ਹ ਕੇ ਰਾਏ ਦਿੱਤੀ ਆ, ਤੇ ਅੱਜ ਇਸ ਮੁੱਦੇ ਤੇ ਵੀ ਉਹਨਾਂ ਨੇ ਕਿਹਾ ਕਿ ਅਸੀਂ ਗੱਲਬਾਤ ਕਰਾਂਗੇ। ਤੇ ਲੋਕੀ ਕਹਿੰਦੇ ਹੁਣ ਰੁਕ ਜਾਓ, ਅਟਕ ਜਾਓ, ਗੱਲਬਾਤ ਕਰਨ ਲਈ ਬੜਾ ਸਮਾਂ ਪਿਆ, 14 ਦਸੰਬਰ ਲੰਘ ਜਾਣ ਦਿਓ, ਫਿਰ ਤੁਸੀਂ ਗੱਲਬਾਤ ਕਰ ਲਿਓ। ਕਿ ਹਾਲੇ ਤੁਹਾਡੇ ਕੋਲ ਗੱਲਬਾਤ ਹੀ ਨਹੀਂ ਹੋਈ। ਉਹਨਾਂ ਨੂੰ ਤੁਸੀਂ ਪਾਰਟੀ ਦੇ ਵਿੱਚੋਂ ਕੱਢ ਵੀ ਦਿੱਤਾ, ਉਹਨਾਂ ਨੇ ਝੰਡਾ ਵੀ ਕੱਢ ਦਿੱਤਾ, ਹਾਲੇ ਤੁਸੀਂ ਕਹਿੰਦੇ ਹੋ ਕਿ ਗੱਲਬਾਤ ਕਰਾਂਗੇ। ਲੋਕ ਕਹਿੰਦੇ ਆ ਕਿ ਕਾਹਲੀ ਨਾ ਕਰੋ, ਗੱਲਬਾਤ ਹੁੰਦੀ ਰਹੂਗੀ। ਆਫ ਦੀ ਰਿਕਾਰਡ ਗੱਲਬਾਤ ਜਿਹੜੀ ਆ ਤੁਹਾਡੀ ਚੱਲਦੀ ਰਹਿਣੀ ਆ। ਔਨ ਦੀ ਰਿਕਾਰਡ ਹਾਲੇ ਇਹ ਗੱਲਬਾਤ ਟੱਪੀ ਰਹਿਣ ਦਿਓ, ਕਿਉਂਕਿ ਉਹਨਾਂ ਨੇ ਬਨਸੁਖ ਕਰਨਾ ਆਪਣਾ। ਜੀ ਅਗਲੀ ਜਿਹੜੀ ਗੱਲ ਕਰਦੇ, ਪੰਜਾਬ ਪੁਲਿਸ ਦੇ 2 ASI ਦੀ ਟਰੱਕਾਂ ਵਿੱਚੋਂ ਤੇਲ ਕੱਢਦੇ ਦੀ ਵੀਡੀਓ ਵਾਇਰਲ, ਦੋਵੇਂ ਸਸਪੈਂਡ। ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਤੇ ਸਨਮਾਨਿਤ ਕਰਨਾ ਚਾਹੀਦਾ ਸੀਗਾ ਪੰਜਾਬ ਪੁਲਿਸ ਵੱਲੋਂ। ਉਹ ਆਪਣੇ ਮਹਿਕਮੇ ਲਈ ਦੇਖੋ ਜਾਨ ਤਲੀ ਤੇ ਧਰੀ ਬੈਠੇ ਆ, ਇਹਨਾਂ ਨੇ ਸਸਪੈਂਡ ਕਰਕੇ ਪਰੇ ਮਾਰਿਆ। ਕਿਉਂਕਿ ਮਈ ਦੇ ਵਿੱਚ ਮੈਂ ਇੱਕ ਰਿਪੋਰਟ ਪੜ੍ਹਦਾ ਪਿਆ ਸੀਗਾ ਜਿਹੜੀ ਲੰਘੀ ਮਈ ਆ, ਉਦੋਂ ਇਹਨਾਂ ਨੇ ਜਦੋਂ ਸਰਸੇ ਵਾਲੇ ਨੂੰ ਸਜ਼ਾ ਹੋਈ ਆ ਤੇ ਉਸ ਸਮੇਂ ਪੰਪਾਂ ਤੋਂ 5 ਕਰੋੜ 97 ਲੱਖ ਰੁਪਈਏ ਦਾ ਉਧਾਰ ਤੇਲ ਪਵਾਇਆ ਸੀਗਾ, ਤੇ ਪੰਪ ਵਾਲਿਆਂ ਨੂੰ ਉਹ ਬਕਾਇਆ ਨਹੀਂ ਦਿੱਤਾ। ਪੰਪ ਵਾਲੇ ਆਖਿਆ ਕਿ ਸਾਡੇ ਥੜੇ ਨਾ ਚੜਿਓ ਜਦੋਂ ਤੱਕ ਹੁਣ ਤੁਸੀਂ ਪੈਸੇ ਨਹੀਂ ਚੜੇ। ਹਿਸਾਬ ਲਾ ਲਓ ਆਪ। ਤਾਂ ਇਹੋ ਜਿਹੀ ਸੂਰਤ ਦੇ ਹਾਲ ਜਦੋਂ ਹੋਵੇ ਤੇ ਇਸ ਤਰ੍ਹਾਂ ਦੇ ਜਾਂਬਾਜ਼ ਜਦੋਂ ਇਹੋ ਜਿਹਾ ਕੰਮ ਕਰਨ ਤੇ ਸਨਮਾਨ ਕਰਨਾ ਚਾਹੀਦਾ। ਪੈਸੇ ਚਲੋ ਇਹ ਤੇ ਗੱਲ ਵੱਖਰੀ ਆ, ਪਰ ਕਿਹੜਾ ਜਲੂਸ ਕੱਢਣ ਵਾਲੀ ਗੱਲ ਹੈ। ਕਿਉਂਕਿ ਕੋਈ ਹੋਵੇ ਨਾ ਹੋਮਗਾਰਡ ਦਾ ਜਵਾਨ ਆ ਜਾਂ ਸਿਪਾਹੀ ਆ, ਉਹ ਤੇ ਇਹੋ ਜਿਹੀ ਗਿਰੀ ਹਰਕਤ, ਨੀਚ ਹਰਕਤ ਕਰਦਾ ਹੋਵੇ ਤੇ ਚਲੋ ਕਹਿ ਦਈਏ ਕਿ ਠੀਕ ਹੈ, ਭੁੱਖਾ ਮਰਦਾ ਕੀ ਨਾ ਕਰਦਾ। ਇੱਥੇ ਥਾਣੇਦਾਰਿਆਂ ਤੋਂ ਜਿਨ੍ਹਾਂ ਨੇ ਇਹ ਕਰਤੂਤ ਕੀਤੀ ਆ, ਅਸਲ ਦੇ ਵਿੱਚ ਆ ਜਿਹੜਾ ਤਰਨਤਾਰਨ ਅੰਮ੍ਰਿਤਸਰ ਵਾਲਾ ਨਵਾਂ ਹਾਈਵੇ ਬਣਿਆ, ਇਹਦੇ ਤੇ ਇਹ ਟਰੱਕਾਂ ਦੇ ਵਿੱਚੋਂ ਤੇਲ ਕੱਢਦੇ ਪਏ ਸਨ 2-2 ਲੀਟਰ। ਅਖੇ ਜੀ ਗੱਡੀ 'ਚ ਤੇਲ ਪਾਉਣਾ, ਪਤਾ ਨਹੀਂ ਗੱਡੀ ਦੇ ਵਿੱਚ ਤੇਲ ਹੈ ਨਹੀਂ ਸੀਗਾ ਤੇ ਗੱਡੀ ਦੇ ਵਿੱਚ ਤੇਲ ਪਾ ਕੇ ਆਪਣੀ ਗੱਡੀ 'ਚ ਪਾਉਣਾ ਸੀਗਾ। ਇਹ ਜਦੋਂ ਤੇਲ ਪਾਉਂਦੇ ਪਏ ਸੀਗੇ, ਇੱਕ ਡਰਾਈਵਰ ਨੇ ਗੱਡੀ 'ਚ ਬੈਠਿਆ ਇਹਨਾਂ ਦੀ ਵੀਡੀਓ ਜਿਹੜੀ ਆ ਉਹ ਬਣਾ ਲਈ। ਉਹ ਜਦੋਂ ਮੂਵੀ ਬਣਾ ਲਈ, ਉਹਨੇ ਨਾਲ ਕਮੈਂਟਰੀ ਵੀ ਕੀਤੀ ਹੈ ਕਿ ਵੇਖੋ ਸਾਡੇ ਕੋਲ ਆਏ ਕਿ ਕਹਿੰਦੇ 2 ਲੀਟਰ ਤੇਲ ਦੇ ਦਿਓ, ਮੰਗਦੇ ਵੀ 2 ਲੀਟਰ ਹੈ। ਚੋਰੀ ਵੈਸੇ ਜਾਂ ਇਸ ਤਰ੍ਹਾਂ ਦੀ ਸੀਨਾ ਚੋਰੀ ਹੈ ਜਿਹੜੀ ਉਹ ਇਮਾਨਦਾਰੀ ਨਾਲ ਹੀ ਕਰਦੇ ਕਿ 2-2 ਲੀਟਰ ਦੇ ਦਿਓ, ਕੋਈ ਫਰਕ ਨਹੀਂ ਪੈਂਦਾ। ਤਾਂ ਉਹ ਕਹਿੰਦਾ ਕਿ ਹੁਣ ਅਸੀਂ ਤੇ ਦਿੱਤਾ ਨਹੀਂ ਆ, ਸਾਡੀ ਗੱਡੀ 'ਚੋਂ ਨਿਕਲਿਆ ਨਹੀਂ, ਉਹ ਮੋਰਲੀ ਗੱਡੀ 'ਚੋਂ ਕੱਢ ਕੇ ਲਈ ਆਉਂਦੇ ਆ।
ਤਾਂ ਉਸੇ ਤਰ੍ਹਾਂ ਹੀ ਇਹ ਮੂਵੀ ਦੇ ਵਿੱਚ ਕਹਿ ਦਓ ਕਿ ਫਿਰ ਉਹ ਮੂਵੀ ਆ ਜਿਹੜੀ ਵੀਡੀਓ ਵਾਇਰਲ ਹੋ ਗਈ। ਉਸ ਤੋਂ ਬਾਅਦ ਹੁਣ ਇਹਨਾਂ ਦੀ ਪਛਾਣ ਕੀਤੀ ਗਈ, ਕੋਈ ASI ਹੈ, ਇੱਕ ਸੁਖਵਿੰਦਰ ਸਿੰਘ, ਇੱਕ ਅਵਤਾਰ ਸਿੰਘ, ਦੋਵਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਇਹੋ ਜਿਹੇ ਬੰਦਿਆਂ ਤੇ ਕਾਰਵਾਈ ਤੇ ਫਿਰ ਬਣਦੀ ਆ, ਪਰ ਇਹ ਸੂਰਤ ਹਾਲ ਜਿਸ ਤਰ੍ਹਾਂ ਦੀ ਬਣੀ ਪਈ ਆ ਪੰਜਾਬ ਪੁਲਿਸ ਦੀ, ਇਹ ਕੋਈ ਇੱਕ ਨਹੀਂ, ਇੱਦਾਂ ਦਾ ਕੰਮ ਹੈ ਜਿਹੜਾ ਉਹ ਹਰੇਕ ਥਾਣੇ 'ਚ ਤਕਰੀਬਨ ਇਹਨਾਂ ਦਾ ਥੋੜਾ ਜਿਹਾ ਨੂੰ ਛੱਡ ਜਾਈਏ ਤਾਂ ਤਕਰੀਬਨ ਹਰੇਕ ਬੰਦਾ ਕਰ ਲੈਂਦਾ। ਹੋਰ ਨਹੀਂ ਤੇ ਜੇ ਕੋਈ ਛੋਟਾ ਮੋਟਾ ਕੇਸ ਆ ਜਾਵੇ ਤੇ ਕਹਿ ਦਿੰਦੇ ਆ ਕਿ ਉਹ ਤੋਂ ਗੂੰਦ ਦੀ ਸ਼ੀਸ਼ੀ ਫੜ ਲਿਆ, ਇਹ ਵੀ ਤੇ ਇੱਕ ਰਿਸ਼ਵਤ ਹੀ ਹੈ ਨਾ। ਇਹਦੇ ਚਲੋ ਤੇਲ ਕਰਨੇ, ਉੱਥੇ ਗੂੰਦ ਦੀ ਸ਼ੀਸ਼ੀ ਮੰਗਾ ਲੈਂਦੇ ਆ ਕਿ ਚਲੋ ਇਹ ਅਗਲਾ ਕੋਈ ਆਪਣੀ ਘਰ ਦੀ ਨਾਲ ਲੜਿਆ ਤੇ ਉਹ ਘਰ ਦੀ ਨੇ ਆ ਕੇ ਕੰਪਲੇਂਟ ਕਰਤੀ ਹੈ ਵੀ ਐਵੇਂ ਕੱਲ ਪੀ ਕੇ ਤੇ ਮੈਨੂੰ ਪੁੱਤਾਂ ਮਾਰਦਾ ਸੀ, ਗਾਲਾਂ ਕੱਢਦਾ ਸੀਗਾ, ਤੇ ਉਹਨੂੰ ਕਹਿੰਦੇ ਆ ਕਿ ਚਲੋ ਕੋਈ ਨਹੀਂ, ਮੀਆਂ ਬੀਵੀ ਦਾ ਝਗੜਾ, ਇਹਦੇ 'ਚ ਬਹੁਤਾ ਆਪਾਂ ਤੰਗੀ ਦੇਣ ਵਾਲਾ ਕੰਮ ਨਹੀਂ ਕਰਨਾ, ਬਹੁਤੀ ਵੱਡੀ ਮੰਗ ਨਹੀਂ ਕਰਨੀ। ਉਹ ਤੇ ਇਹੀ ਮੰਗ ਰੱਖ ਦਿੰਦੇ ਆ ਕਿ ਉੱਥੋਂ ਪੇਪਰ ਲੈ ਆਈ, ਇੰਨੀ ਕੁ ਆਹ ਗੂੰਦ ਦੀ ਸ਼ੀਸ਼ੀ ਲੈ ਤੁਹਾਡਾ ਰਾਜੀਨਾਮਾ ਲਿਖ ਦੇ। ਜੀ ਜੀ, ਅਗਲੀ ਮਿੰਟੂ ਜੀ ਗੱਲ ਕਰਦੇ ਹਾਂ ਆਪਾਂ ਵੀ ਕਹਿੰਦੇ ਜਿਹੜਾ ਮਿਆਊ ਮਿਆਊ ਦਾ ਇੱਕ ਡੰਗ ਆ ਪੰਜਾਬ ਦੇ ਵਿੱਚ ਤਿੱਖਾ ਹੋਇਆ, ਜ਼ਰੂਰ ਦੱਸਿਓ। ਇੱਕ ਜਿਹੜਾ ਨਵੇਕਲਾ ਹੀ ਹੈ, ਜਿਹੜਾ ਨਸ਼ਾ ਜਿਹਾ ਆ ਗਿਆ। ਦੇਖੋ ਜਿਹੜਾ ਮਿਆਊ ਮਿਆਊ ਨਾ, ਇਹਦੇ ਬਾਰੇ ਮੈਂ ਕੁਛ ਮਹੀਨੇ ਪਹਿਲਾਂ ਨਾ ਇੱਕ ਟੈਲੀਵਿਜ਼ਨ ਚੈਨਲ ਤੇ ਗੱਲ ਕੀਤੀ ਸੀਗੀ, ਤੇ ਲੋਕਾਂ ਨੇ ਮੈਨੂੰ ਬੜਾ ਘੇਰਿਆ, ਕਹਿੰਦੇ ਕਿ ਤੈਨੂੰ ਸੁਪਨਾ ਪਹਿਲਾਂ ਹੀ ਆ ਜਾਂਦਾ ਇਹੋ ਜਿਹੇ ਕੰਮਾਂ ਦਾ, ਤੇਰਾ ਧਿਆਨ ਹੀ ਇੱਧਰ ਹੁੰਦਾ। ਕਿਉਂਕਿ ਉਦੋਂ ਅਸੀਂ ਇੱਕ PGI ਦੇ ਡਾਕਟਰ ਨੂੰ ਮਿਲੇ ਸੀਗੇ ਜਿਹਨੇ ਇਹ ਗੱਲ ਸ਼ੇਅਰ ਕੀਤੀ ਸੀਗੀ, ਕਿਉਂਕਿ ਉਹ ਸੈਮੀਨਾਰ ਲਾ ਰਹੇ ਸੀਗੇ। ਉਹਨਾਂ ਨੇ ਦੱਸਿਆ ਸੀਗਾ ਕਿ ਇਸ ਤਰ੍ਹਾਂ ਦੇ 3-4 ਕੇਸ ਜਿਹੜੇ ਆ ਉਹ ਸਾਡੇ ਕੋਲ ਆਏ ਆ ਤੁਹਾਡੇ ਪੰਜਾਬ ਦੇ। ਅਸੀਂ ਫਿਰ ਹੈਰਾਨ ਰਹਿ ਗਏ ਕਿ ਇਹ ਕਿਸ ਤਰ੍ਹਾਂ ਦਾ ਨਸ਼ਾ। ਉਹ ਕਹਿੰਦੇ ਕਿ ਸਾਡੇ ਕੋਲ ਵੀ ਪ੍ਰੋਪਰ ਇਲਾਜ ਨਹੀਂ ਹੈ ਸੀ, ਔਰ ਜੇ ਕੋਈ ਇਸ ਤਰ੍ਹਾਂ ਦਾ ਐਡਿਕਟਡ ਹੋ ਜਾਂਦਾ ਜਿਹੜਾ ਕਿ ਸਾਲ 2 ਸਾਲ ਇਹ ਨਸ਼ਾ ਕਰ ਜਾਂਦਾ, ਫਿਰ ਉਹਦਾ ਇਲਾਜ ਛੇਤੀ ਸੰਭਵ ਵੀ ਹੈ। ਤਾਂ ਇਹ ਇਹੋ ਜਿਹਾ ਨਸ਼ਾ, ਇਹ ਵੈਸੇ ਜਿੰਨਾ ਕੁ ਉਹਨਾਂ ਨੇ ਦੱਸਿਆ ਸੀਗਾ ਕਿ ਇੱਕ ਇਹਦੀ ਖੋਜ ਤੇ ਵੈਸੇ ਕੀਤੀ ਗਈ ਅਫਰੀਕਨ ਜੰਗਲਾਂ ਦੇ ਵਿੱਚ। ਬਾਅਦ ਦੇ ਵਿੱਚ ਇਹਨਾਂ ਨੇ ਜਿੱਦਾਂ ਮੈਫੇਡਰੋਨ ਵਿੱਚ ਮਿਲਾ ਕੇ, ਵੈਸੇ ਮੇਰੇ ਖਿਆਲ ਦੇ ਨਾਲ ਸਾਲਟ ਦੇ ਬਹੁਤੇ ਨਾਂ ਨਹੀਂ ਦੱਸਣੇ ਚਾਹੀਦੇ, ਕਿਸੇ ਨੇ ਫੈਕਟਰੀ ਲਾਉਣ ਲੱਗਿਆ ਝੱਟ ਲਾਉਂਦੇ ਆ ਪੰਜਾਬ ਦੇ ਵਿੱਚ, ਜਾਂ ਹਿਮਾਚਲ ਚਲੇ ਜਾਂਦੇ ਆ, ਗੁਆਂਢੀ ਸੂਬਿਆਂ ਦਾ ਫਾਇਦਾ ਚੁੱਕਦੇ ਆ, ਤਾਂ ਉੱਥੇ ਕੁਛ ਸਾਲਟਾਂ ਦਾ ਮਿਸ਼ਰਣ ਕਰ ਲੈਂਦੇ ਆ, ਤਾਂ ਫਿਰ ਉਹਨੂੰ ਬਹੁਤ ਹਾਈ ਡਿਗਰੀ ਤੇ ਲੈ ਜਾਂਦੇ ਆ। ਜਿਹੜਾ ਨਸ਼ਾ ਬੰਦੇ ਨੂੰ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਅਰਧ ਪਾਗਲ ਹੀ ਕਰ ਦਿੱਤਾ। ਸੋ ਇਹ ਇਸ ਤਰ੍ਹਾਂ ਦਾ ਇੱਕ ਮਾਮਲਾ ਜਿਹੜਾ ਜੇਲ੍ਹ ਦੇ ਵਿੱਚੋਂ ਆਇਆ। ਜੇਲ੍ਹ ਦੇ ਵਿੱਚੋਂ ਇਸ ਤਰ੍ਹਾਂ ਆਇਆ ਕਿ ਮੁੰਡੇ ਨੂੰ ਦੌਰੇ ਪੈਣ ਲੱਗ ਪਏ, ਔਰ ਮੁੰਡਾ ਵੀ ਭਲਵਾਨ ਸੀਗਾ। ਦੇਖੋ ਉਹਦੀ ਕਿਸਮਤ ਮਾੜੀ, ਭਲਵਾਨੀ ਕਰਦਾ ਕਿਸੇ ਸਮਗਲਰ ਦੇ ਢਾਈ ਚੜ ਗਿਆ। ਦਿੱਲੀ ਦਾ ਸਮਗਲਰ ਸੀ, ਕਹਿੰਦਾ ਕਿ ਪੰਜਾਬ ਦੇ ਵਿੱਚ ਆ ਨਸ਼ਾ ਸਪਲਾਈ ਕਰਦਿਆ ਕਰ, ਤੇਰੇ ਖਾਣ ਪੀਣ ਦਾ ਪ੍ਰਬੰਧ ਹੋ। ਤਾਂ ਉਹਨੇ ਇਹ ਨਸ਼ਾ ਜਿਹੜਾ ਉਹਨੂੰ ਦਿੱਤਾ ਸੀਗਾ, ਮੁੜ ਕੇ ਉਹਦੀਆਂ ਰਗਾਂ 'ਚ ਰਚ ਗਿਆ। ਫਿਰ ਉਹ ਜੇਲ੍ਹ 'ਚ ਪਹੁੰਚ ਗਿਆ। ਜੇਲ੍ਹ ਦੇ ਵਿੱਚ ਜਦੋਂ ਦੌਰੇ ਪੈਣ ਲੱਗੇ, ਡਾਕਟਰ ਕੋਲ ਖੜਿਆ ਗਿਆ। ਡਾਕਟਰ ਨੂੰ ਸਮਝ ਨਾ ਵੀ, ਫਿਰ ਉਹਨੇ ਡਾਕਟਰ ਨੂੰ ਦੱਸਿਆ, ਕਹਿੰਦਾ ਕਿ ਮੈਂ ਤੇ ਮਿਆਉਂ ਮਿਆਉਂ ਕਰਦਾ। ਉਹ ਕਹਿੰਦੇ ਨਾ ਤੂੰ ਬਿੱਲਾ ਨਾ ਤੂੰ ਬਿੱਲੀ, ਮਿਆਉਂ ਮਿਆਉਂ ਕਾਹਤੋਂ ਕਰਦਾ? ਉਹ ਕਹਿੰਦਾ ਕਿ ਮੈਂ ਮਿਆਉਂ ਮਿਆਉਂ ਨਸ਼ਾ ਕਰਦਾ। ਫਿਰ ਡਾਕਟਰ ਨੇ ਦੱਸਦੇ ਆ ਕਿ ਉਹਨੂੰ ਆਖਿਆ ਕਿ ਕੋਈ ਪ੍ਰਮਾਣਤਾ ਦੇ, ਇਸ ਤਰ੍ਹਾਂ ਅਸੀਂ ਮੰਨੀਏ ਕਿ ਕੀ ਇਹ ਨਸ਼ੇ ਦੀ ਬਲਾ ਵਾ। ਫਿਰ ਉਹਨੇ ਆਖਿਆ ਕਿ ਤੁਸੀਂ ਆਪਣਾ ਫੋਨ ਦਿਓ, ਮੈਂ ਤੁਹਾਨੂੰ ਲੱਭ ਕੇ ਦੇਣਾ। ਉਹਨੇ ਨਾਲ ਦੀ ਨਾਲ ਗੂਗਲ ਬਾਬੇ ਨੂੰ ਕਿਹਾ ਕਿ ਲਿਆਓ ਬਾਬਾ ਜੀ ਕੱਢ ਕੇ ਦਿਖਾਓ, ਤਾਂ ਉਹ ਮਿਆਉਂ ਮਿਆਉਂ ਸਾਰਾ ਆ ਗਿਆ। ਫਿਰ ਉਹਨਾਂ ਨੇ ਨਾਲ ਦੀ ਨਾਲ ਆਖਿਆ ਨਾ ਬਖਸ਼ਿਓ ਸਾਨੂੰ, ਅਸੀਂ ਨਹੀਂ ਇਹਦਾ ਇਲਾਜ ਕਰ ਸਕਦੇ, ਤਾਂ ਸਾਡਾ ਇਲਾਜ ਕਰ ਨੂੰ ਦਿੱਤਾ। ਫਿਰ ਉਹਨੂੰ ਵੱਡੇ ਮੈਡੀਕਲ ਕਾਲਜ ਦੇ ਵਿੱਚ ਘੱਲਿਆ ਗਿਆ। ਦੱਸਦੇ ਆ ਕਿ ਮੁੰਡਾ ਬਹੁਤ ਜ਼ਿਆਦਾ ਇਸ ਨਸ਼ੇ ਤੋਂ ਪੀੜਤ ਸੀਗਾ, ਔਰ ਵਾਰ-ਵਾਰ ਦੌਰੇ ਨਾਲ ਡਿੱਗਦਾ ਪਿਆ ਸੀਗਾ। ਸੋ ਐਸੀ ਹਾਲਤ, ਐਸੀ ਕੰਡੀਸ਼ਨ ਹੋਈ ਪਈ ਆ। ਹੋਰ ਵੀ ਕੇਸ ਜਿਹੜੇ ਆ ਉਹ ਜਾਂਦੇ ਆ। ਹਾਲਾਂਕਿ ਦੱਸਦੇ ਆ ਕਿ ਇਹਨਾਂ ਦੇ ਵਿੱਚ ਜਿਹੜੀ ਆਈਡੈਂਟੀਫਿਕੇਸ਼ਨ ਹੈ ਬੰਦੇ ਦੀ, ਉਹ ਗੁਪਤ ਰੱਖ ਲਈ ਜਾਂਦੀ ਹੈ, ਜਿੱਦਾਂ PGI ਵਾਲੇ ਮਾਮਲੇ 'ਚ ਹੁੰਦੇ ਆ। ਤਾਂ ਆਮ ਤੌਰ ਤੇ ਇਹ ਚੀਜ਼ ਜਿਹੜੀ ਹਾਲੇ ਲੁਕਾਈ ਜਾਂਦੀ ਆ। ਪਰ ਦੱਸਦੇ ਆ ਕਿ ਵੱਡੇ ਸ਼ਹਿਰਾਂ ਦੇ ਵਿੱਚ, ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਜਿੱਦਾਂ ਪਾਰਟੀਆਂ ਪੁਰਟੀਆਂ ਹੁੰਦੀਆਂ, ਉੱਥੇ ਕੰਮ ਜਿਹੜਾ ਵਾਹਵਾ ਚੱਲਦਾ ਪਿਆ। ਜੀ ਬਿਲਕੁਲ। ਇਹ ਹੁਣ ਜੇ ਜ਼ਿਆਦਾ ਪ੍ਰਚਲਿਤ ਜਿਹੜਾ ਹੈ ਹੋਣ ਲੱਗਾ ਹੋਇਆ ਆ। ਤੇ ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਫੂਲਕਾ ਹੋਣਾ ਦਾ ਬਿਆਨ ਬਣਿਆ ਸਿਆਪਾ, ਭੇਜਿਆ ਨੋਟਿਸ। ਦੇਖੋ ਫੂਲਕਾ ਸਾਹਿਬ ਹੋਰਾਂ ਨੇ ਉਹ ਬਿਆਨ ਉਦੋਂ ਦਿੱਤਾ ਸੀਗਾ ਜਦੋਂ ਨਿਰੰਕਰੀ ਭਵਨ ਤੇ ਇੱਕ ਗ੍ਰਨੇਡ ਹਮਲਾ ਹੋਇਆ ਸੀਗਾ, ਜਿਹਦੇ ਵਿੱਚ ਕੁਛ ਮੌਤਾਂ ਹੋਈਆਂ ਸੀਗੀਆਂ। ਬਾਅਦ ਦੇ ਵਿੱਚ ਬੰਦੇ ਫੜੇ ਗਏ, ਪਰ ਫੂਲਕਾ ਸਾਹਿਬ ਨੇ ਇੰਤਜ਼ਾਰ ਨਹੀਂ ਕੀਤਾ, ਫਟ ਇੱਕ ਬਿਆਨ ਦੇ ਦਿੱਤਾ ਸੀਗਾ। ਬਿਆਨ ਇਹ ਦਿੱਤਾ ਸੀਗਾ ਕਿ ਆਰਮੀ ਚੀਫ ਨੇ ਕੁਛ ਦਿਨ ਪਹਿਲਾਂ ਪੰਜਾਬ ਦੇ ਮੱਦੇਨਜ਼ਰ ਇੱਕ ਬਿਆਨ ਦਿੱਤਾ ਸੀਗਾ। ਸ਼ਾਇਦ ਉਹਨਾਂ ਨੇ ਇਹ ਬਿਆਨ ਆਪਣਾ ਠੀਕ ਕਰਨ ਵਾਸਤੇ ਜਾਂ ਜਾਇਜ਼ ਠਹਿਰਾਉਣ ਵਾਸਤੇ ਕੰਮ ਕਰਾਇਆ ਹੋ। ਤਾਂ ਇਹ ਬਿਆਨ ਦਿੱਤਾ ਸੀਗਾ, ਜਿਸ ਤੋਂ ਬਾਅਦ ਤੁਹਾਨੂੰ ਪਤਾ ਹੀ ਆ
ਕਿ ਇੱਕ ਤਰ੍ਹਾਂ ਨਾਲ ਸਿਆਸੀ ਜਲਜਲਾ ਆ ਗਿਆ ਸੀਗਾ। ਫਿਰ ਹੁਣ ਇਸ ਮਾਮਲੇ ਦੇ ਵਿੱਚ ਤਾਜ਼ਾ ਪ੍ਰੋਗਰੈਸ ਇਹ ਹੋਈ ਆ ਕਿ ਕੋਈ ਸੇਵਾ ਮੁਕਤ ਕਰਨ ਵਾਲੇ ਰਣ ਸਿੰਘ ਡੂਡੀ ਉਹਨੇ ਚੱਕ ਕੇ ਤੇ ਲੀਗਲ ਨੋਟਿਸ ਭੇਜ ਦਿੱਤਾ। ਹੁਣ ਵੈਸੇ ਕਾਨੂੰਨੀ ਮਾਹਰ ਨਹੀਂ, ਲੀਗਲ ਨੋਟਿਸ ਨੂੰ ਤੇ ਬਹੁਤਾ ਸੀਰੀਅਸਲੀ ਨਹੀਂ ਲੈਣਗੇ, ਉਹਦਾ ਤਾਂ ਚਲੋ ਜੁਗਾੜ ਕਰ ਲੈਣਗੇ। ਉਹ ਤੇ ਆਪਣੇ ਵਰਗੇ ਹੁੰਦਾ, ਜੇ ਕੋਈ ਮਾਣਹਾਨੀ ਦਾ ਨੋਟਿਸ ਆ ਜੇ ਤੇ ਬੰਦਾ ਕੰਬਲ ਭੂਸੇ 'ਚ ਪੈ ਜਾਂਦਾ ਕਿ ਹੁਣ ਕੀ ਕੀਤਾ ਜਾਵੇ। ਵਕੀਲ ਜਿਹੜਾ ਕਰਕੇ ਫੇਰ ਜਵਾਬ ਦੇਣਾ ਪੈਂਦਾ। ਇੱਥੇ ਆਪ ਹੀ ਵਕੀਲ ਨੇ, ਚਲੋ ਆਪ ਹੀ ਹੈਂਡਲ ਕਰ ਲੈਣਗੇ ਮਾਜਰਾ। ਪਰ ਉਹਨਾਂ ਨੇ ਮੰਗ ਕੀਤੀ ਹੈ ਕਿ ਇੱਕ ਤੇ ਮਾਫੀ ਮੰਗੋ, ਦੂਸਰਾ ਇਹ ਆ ਕਿ ਆਰਮੀ ਵੈਲਫੇਅਰ ਦੇ ਵਿੱਚ 10 ਕਰੋੜ ਰੁਪਈਆ ਜਮ੍ਹਾਂ ਕਰਾਓ, ਨਹੀਂ ਤੇ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਵੈਸੇ ਸੇਵਾ ਮੁਕਤ ਕਰਨ ਵਾਲੇ ਜਿਹੜੇ ਮੇਰੇ ਖਿਆਲ ਦੇ ਨਾਲ ਕਾਲੇ ਵਗਦੇ ਪਏ ਆ, ਕਿਉਂਕਿ ਮਾਫੀ ਇਹਨਾਂ ਨੇ ਆਲਰੇਡੀ ਮੰਗੀ ਹੋਈ ਆ। ਹਰਜਾਨੇ ਦਾ ਤਾਂ ਮੈਨੂੰ ਪਤਾ ਨਹੀਂ ਇਹਨਾਂ ਨੂੰ ਪਊਗਾ ਜਾਂ ਨਹੀਂ ਪਊਗਾ, ਜੁਰਮਾਨਾ ਕਿੰਨਾ ਹੋਊਗਾ ਜਾਂ ਨਹੀਂ ਹੋਊਗਾ, ਜਾਂ ਇਹ ਫੰਡ ਜਮ੍ਹਾਂ ਕਰਵਾਉਂਦੇ ਆ ਜਾਂ ਨਹੀਂ ਕਰਵਾਉਂਦੇ। ਪਰ ਮਾਫੀ ਤੇ ਉਦੋਂ ਮੰਗ ਲਈ ਸੀ ਸ਼ਾਇਦ ਮੇਰੇ ਖਿਆਲ ਦੇ ਨਾਲ ਦੂਜੇ ਦਿਨ, ਕਿਉਂਕਿ ਇਹਨਾਂ ਦੀ ਪਾਰਟੀ ਵੱਲੋਂ ਵੀ ਸਪਸ਼ਟੀਕਰਨ ਆਇਆ ਸੀਗਾ, ਫੂਲਕਾ ਸਾਹਿਬ ਵੱਲੋਂ ਵੀ ਸਪਸ਼ਟੀਕਰਨ ਆਇਆ ਸੀਗਾ। ਤਾਂ ਜਦੋਂ ਕੋਈ ਬੰਦਾ ਸਪਸ਼ਟੀਕਰਨ ਦੇ ਦਿੰਦਾ ਕਿ ਠੀਕ ਆ ਆਹ ਚੀਜ਼ ਜਿਹੜੀ ਆ ਉਹ ਇਸ ਤਰ੍ਹਾਂ ਨਿਕਲ ਗਈ ਆ ਭਾਈ, ਗਲਤ ਆ, ਤਾਂ ਉਸ ਚੀਜ਼ ਨੂੰ ਉੱਥੇ ਛੱਡ ਦੇਣਾ ਚਾਹੀਦਾ। ਹੁਣ ਪਤਾ ਨਹੀਂ ਇਹ ਅਣਜਾਣ ਹੈ ਇਸ ਚੀਜ਼ ਤੋਂ ਜਾਂ ਫਿਰ ਇਹਨਾਂ ਨੇ ਜਾਣਬੁੱਝ ਕੇ ਇਹ ਕੰਮ ਕੀਤਾ, ਪਰ ਮੇਰੇ ਖਿਆਲ ਦੇ ਨਾਲ ਇਹ ਚੀਜ਼ ਨੂੰ ਮੈਂਸ਼ਨ ਕਰ ਦੇਣਗੇ। ਬਹੁਤਾ ਕੋਈ ਵੱਡਾ ਰੌਲਾ ਰੱਪਾ ਨਹੀਂ ਹੈਗਾ। ਫੂਲਕਾ ਸਾਹਿਬ ਕਹਿ ਦੇਣਗੇ ਕਿ ਮੈਂ ਇਸ ਚੀਜ਼ ਨੂੰ ਪਹਿਲਾਂ ਹੀ ਸਪਸ਼ਟ ਕਰ ਚੁੱਕਾ। ਤਾਂ ਇਸ ਸੰਦਰਭ ਦੇ ਵਿੱਚ ਇਹ ਵੈਸੇ ਇੱਕ ਸੁਰਖੀ ਜ਼ਰੂਰ ਬਣੀ ਆ, ਪਰ ਮੇਰੇ ਖਿਆਲ ਦੇ ਨਾਲ ਬਹੁਤੀ ਗੰਭੀਰਤਾ ਨਾਲ ਫੂਲਕਾ ਸਾਹਿਬ ਨਹੀਂ ਲੈਂਦੇ। ਜੀ ਮਿੰਟੂ ਜੀ, ਇੱਕ ਖਬਰ 'ਚ ਜਿਹੜੀ ਘੁੰਮ ਰਹੀ ਹੁਣ ਇਸ ਦੀ ਪਤਾ ਵੀ ਕਿੰਨੀ ਸੱਚਾਈ ਆ, ਤੇ ਜਿਹੜੀ ਸਭ ਤੋਂ ਉੱਚੀ ਬਣਾਈ ਗਈ ਮੂਰਤ ਆ ਕਹਿੰਦੇ ਉਸ ਦੇ ਵਿੱਚ ਕੁਛ ਦਰਾਰਾਂ ਕਿਤੇ ਉਹ ਆਲਰੇਡੀ ਉਹਦੀ ਮੁਰੰਮਤ ਹੋਣੀ ਸ਼ੁਰੂ ਹੋਈ ਆ। ਅੱਛਾ, ਯੂਨਿਟੀ ਜਿਹੜਾ ਬਿਲਕੁਲ ਸਟੈਚੂ ਜਿਹੜੀ ਜੀ ਯੂਨਿਟੀ 'ਚ ਸਾਡੇ ਦੇਸ਼ ਦੀ ਟੁੱਟੀ ਪਈ ਆ ਨਾ, ਤੁਹਾਨੂੰ ਪਤਾ ਹੀ ਆ ਕਿ ਕਿਵੇਂ ਸਮਾਜ ਨੂੰ ਤੋੜਿਆ ਪਿਆ। ਤਾਂ ਫਿਰ ਉਹ ਯੂਨਿਟੀ ਦਾ ਜਿਹੜਾ ਪ੍ਰਤੀਕ ਆ ਉਹਦੇ ਵਿੱਚ ਵੀ ਤੇੜਾ ਸ਼ਾਇਦ ਆ ਗਈਆਂ ਹੋਣਗੀਆਂ। ਮੈਂ ਵੀ ਖਬਰ ਪੜ੍ਹੀ ਆ, ਔਰ ਜਿਸ ਬੰਦੇ ਨੇ ਉਹ ਸਟੇਟਸ ਪਾਇਆ ਸੀਗਾ ਉਹ ਸਾਡਾ ਮਿੱਤਰ ਹੀ ਆ, ਟੀਚਰ। ਵੈਸੇ ਉਹ ਬੰਦਾ ਅਥੈਂਟਿਕਲੀ ਬਹੁਤ ਡੂੰਘਾ ਵਾ, ਇਹਨਾਂ ਚੀਜ਼ਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ, ਪਰ ਹਾਲੇ ਤੱਕ ਕਿਸੇ ਪਾਸਿਓਂ ਅਫੀਸ਼ੀਅਲੀ ਇਹਦੀ ਜੇ ਆਪਾਂ ਕਹੀਏ ਕਨਫਰਮੇਸ਼ਨ ਨਹੀਂ ਹੋਈ। ਤਾਂ ਜਦ ਤੱਕ ਕੋਈ ਕਨਫਰਮ ਨਹੀਂ ਕਰਦਾ ਇਸ ਖਬਰ ਨੂੰ, ਪੁਸ਼ਟੀ ਨਹੀਂ ਕਰਦਾ, ਤਦ ਤੱਕ ਮੇਰੇ ਖਿਆਲ ਦੇ ਨਾਲ ਕੋਈ ਚਰਚਾ ਜਿਹੜੀ ਛੇੜਨੀ ਜਾਂ ਛੇੜਨੀ ਉਹ ਠੀਕ ਨਹੀਂ ਹੈ। ਵੈਸੇ ਮੈਂ ਪਤਾ ਕਰ ਲੈਂਦਾ, ਸਵੇਰ ਤੱਕ ਮੈਂ ਪਤਾ ਕਰ ਲੂੰਗਾ, ਤੇ ਜਿਵੇਂ ਹੀ ਪਤਾ ਲੱਗ ਗਿਆ ਫਿਰ ਮੈਂ ਤੁਹਾਨੂੰ ਮੈਸੇਜ ਕਰ ਦਿੰਦਾ ਕਿ ਕੀ ਉਸ ਮਾਮਲੇ ਦੇ ਵਿੱਚ ਸੱਚ ਆ, ਕੀ ਉਸ ਮਾਮਲੇ ਦੇ ਵਿੱਚ ਝੂਠ ਆ। ਜੀ ਤੇ ਮਿੰਟੂ ਜੀ, ਜਿੱਦਾਂ ਇਹ ਸਟਾਰ ਪ੍ਰਚਾਰਕ ਕਾਂਗਰਸ ਵਾਲੇ ਲੱਗੇ ਹੋਏ ਨੇ, ਉਹਨਾਂ ਸੂਬਿਆਂ ਦੇ ਵਿੱਚ ਸਿਆਸਤ ਦੇ ਕੀ ਹਾਲ ਨੇ ਇਸ ਟਾਈਮ? ਦੇਖੋ, ਉਹਨਾਂ ਸੂਬਿਆਂ ਦੇ ਵਿੱਚ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਵਿੱਚ ਤੇ ਭਾਰਤੀ ਜਨਤਾ ਪਾਰਟੀ ਦੀ ਹਾਲਤ ਥੋੜੀ ਪੇਤਲੀ ਹੈ। ਥੋੜੀ ਨਹੀਂ, ਮੈਂ ਤੇ ਆਖੂੰਗਾ ਕਿ ਬਹੁਤੀ ਪੇਤਲੀ ਆ। ਇੱਥੋਂ ਤੇ ਚਮਤਕਾਰ ਦੀ ਆਸ ਘੱਟ ਆ। ਅੱਜ ਵੀ ਇੱਕ ਸ਼ਖਸ ਨੇ ਸਵਾਲ ਕੀਤਾ ਸੀਗਾ ਮੈਨੂੰ, ਕਹਿੰਦਾ ਕਿ EVM ਦੇ ਵੀ ਕੁਛ ਕਰੂਗੀ। ਮੈਂ ਕਿਹਾ ਕਿ EVM ਦੇ ਵੀ ਇਹ ਥੋੜਾ ਬਹੁਤ ਕੁਛ ਕਰ ਸਕਦੀ ਹੈ, ਬਹੁਤ ਕੁਛ ਨਹੀਂ ਕਰ ਸਕਦੀ। ਜੇ ਕਿਤੇ ਮਾਮਲੇ 'ਚ ਇਹ ਆਖੀਏ ਕਿ ਸਾਰਾ ਕੁਛ EVM ਕਰ ਦਊਗੀ ਤਾਂ ਏਦਾਂ ਨਹੀਂ ਹੋਏਗਾ। ਤਾਂ ਇਹਦਾ ਮਤਲਬ ਇਹੋ ਹੀ ਆ। ਮੇਰੀ ਜਿਹੜੀ ਆਪਣੀ ਜਾਤੀ ਆਬਜ਼ਰਵੇਸ਼ਨ ਆ ਇਹਨਾਂ ਦੋ ਸਟੇਟਾਂ ਨੂੰ ਲੈ ਕੇ ਕਿ ਭਾਰਤੀ ਜਨਤਾ ਪਾਰਟੀ ਦੇ ਇੱਥੇ ਰਿਪੀਟ ਹੋਣਾ ਬਹੁਤ ਔਖਾ ਕਿ ਡਾਢਾ ਔਖਾ, ਕਿਉਂਕਿ ਰਾਜਸਥਾਨ ਸਾਡੇ ਨਾਲ ਲੱਗਦਾ, ਸਾਡੇ ਪਿੰਡਾਂ ਦੇ ਉੱਤੇ ਰਾਜਸਥਾਨ ਆ। ਤੇ ਜਿਹੜੇ ਲਾਗੇ ਪਾਸਿਓਂ ਇਲਾਕੇ ਆ ਸਾਡੇ, ਜਿੱਦਾਂ ਗੰਗਾਨਗਰ ਲੱਗਦਾ, ਹਨੂੰਮਾਨਗੜ੍ਹ ਲੱਗਦਾ, ਇਹਨਾਂ ਇਲਾਕਿਆਂ 'ਚੋਂ ਜਿੰਨੇ ਕੁ ਲੋਕ ਆਉਂਦੇ ਆ ਵਾਈ ਜਿਹੜੀ ਲਈ ਦੀ ਆ, ਉਹ ਕਹਿੰਦੇ ਆ ਕਿ ਹਾਲਤ ਭਾਰਤੀ ਜਨਤਾ ਪਾਰਟੀ ਦੀ ਅੱਛੀ ਪੇਤਲੀ ਆ। ਇਹੋ ਹਾਲ ਮੱਧ ਪ੍ਰਦੇਸ਼ ਦੇ ਵਿੱਚ ਆ। ਮੱਧ ਪ੍ਰਦੇਸ਼ ਦੇ ਵਿੱਚ ਸ਼ਿਵਰਾਜ ਸਿੰਘ ਚੌਹਾਨ ਤੋਂ ਤੁਹਾਨੂੰ ਪਤਾ ਹੀ ਹੈ ਕਿ ਲੋਕ ਉੱਥੋਂ ਦੇ ਦੁਖੀ ਹੋ ਚੁੱਕੇ, ਜਾਂ ਕਹਿ ਲਈਏ ਉਕਤਾ ਚੁੱਕੇ ਆ। ਬਹੁਤ ਲੰਮਾ ਰਾਜ ਉਹਨਾਂ ਨੇ ਕਰ ਲਿਆ। ਤਾਂ ਛੱਤੀਸਗੜ੍ਹ ਉੱਥੇ ਵੀ ਸੰਭਾਵਨਾ ਜਿਹੜੀ ਹੈ ਕਿ ਥੋੜੀ ਜਿਹੀ ਘੱਟ ਆ। ਹਾਂ, ਤੇਲੰਗਾਨਾ ਦੇ ਵਿੱਚ ਜਿਹੜਾ ਉਹ ਚੰਦਰ ਸ਼ੇਖਰ ਰਾਓ ਆ, ਜਿਹੜਾ ਪਹਿਲਾ ਚੀਫ ਮਿਨਿਸਟਰ ਆ, ਉਹਦੀ ਥੋੜੀ ਜਿਹੀ ਉੱਥੇ ਹਸਤੀ ਆ, ਉਹ ਥੋੜੀ ਮਜ਼ਬੂਤ ਆ। ਉਹਨੂੰ ਉੱਥੋਂ ਹਿਲਾਉਣਾ ਜਿਹੜਾ ਉਹ ਕਾਂਗਰਸ ਲਈ ਇੱਕ ਚੁਣੌਤੀ ਹੈ। ਸੋ ਇਹ ਚਾਰ ਸਟੇਟਾਂ 'ਚ ਜਿੱਦਾਂ ਦੋ ਦਾ ਹਾਲ ਥੋੜਾ ਜਿਹਾ ਸਪਸ਼ਟ ਹੈ। ਹਾਲਾਂਕਿ ਸਿਆਸਤ ਦੇ ਵਿੱਚ ਜਾਂ ਇਸ ਤਰ੍ਹਾਂ ਦੇ ਨਤੀਜੇ ਜਿਹੜੇ ਸਿਆਸਤ ਦੇ, ਉਹਨਾਂ ਦੇ ਵਿੱਚ ਸਪਸ਼ਟ ਕੁਛ ਨਹੀਂ ਹੁੰਦਾ, ਸਿਰਫ ਕਿਆਫੇ ਹੁੰਦੇ ਆ। ਪਰ ਜਿੰਨੀ ਕੁ ਆਪਾਂ ਗਰਾਊਂਡ ਲੈਵਲ ਤੋਂ ਰਿਪੋਰਟਿੰਗ ਦੇਖਦੇ ਆ ਜਾਂ ਲੋਕਾਂ ਦੇ ਵਿਚਾਰ ਦੇਖਦੇ ਆ, ਤਾਂ ਉਹਨਾਂ ਦਾ ਸਿੱਟਾ ਜੇ ਬਣਾ ਕੇ ਕੱਢੀਏ ਤਾਂ ਰਾਜਸਥਾਨ ਤੇ ਮੱਧ ਪ੍ਰਦੇਸ਼ ਜਿਹੜੇ ਕਿ ਦੋ ਵੱਡੇ ਸਟੇਟ ਆ, ਉਹਨਾਂ ਦੇ ਵਿੱਚ ਇਹਨਾਂ ਨੂੰ ਝਟਕਾ ਲੱਗ ਸਕਦਾ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ 2019 ਤੇ ਇਹਨਾਂ ਚੋਣਾਂ ਦਾ ਅਸਰ ਪੈਣਾ, ਕਿਉਂਕਿ ਜੇ ਮੰਨ ਲਓ
ਸਪਸ਼ਟ ਬਹੁਮਤ ਰਾਜਸਥਾਨ 'ਚ ਵੀ ਲੈ ਜਾਂਦੀ ਹੈ, ਜਾਂ ਇੱਕ ਮੱਧ ਪ੍ਰਦੇਸ਼ 'ਚ ਲੈ ਜਾਂਦੀ ਹੈ ਕਾਂਗਰਸ, ਇੱਕ ਵੀ ਸੂਬੇ 'ਚ ਲੈ ਜਾਂਦੀ ਹੈ, ਉਹਨਾਂ ਦੀ ਹਵਾ ਬਣ ਜਾਂਦੀ। ਕਿਉਂਕਿ ਇਹ ਇੱਕ ਤੇ ਸੂਬੇ ਦੋਵੇਂ ਜਿਹੜੇ ਵੱਡੇ ਆ, ਔਰ ਦੂਸਰਾ ਇਹਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਮਜ਼ਬੂਤੀ ਨਾਲ ਰਾਜ ਕਰ ਰਹੀ ਸੀ। ਤਾਂ ਲੋਕੀ ਇਹੀ ਸਮਝਣਗੇ ਕਿ ਭਾਰਤੀ ਜਨਤਾ ਪਾਰਟੀ ਨੂੰ ਨਕਾਰਿਆ ਦੇ ਲੋਕਾਂ ਨੇ। ਤਾਂ ਦੂਜੀ ਚੀਜ਼ ਜਿਹੜੀ ਸਭ ਤੋਂ ਵੱਡੀ ਚੁਣੌਤੀ ਦੇ ਰੂਪ 'ਚ ਵੇਖਣ ਨੂੰ ਮਿਲੇਗੀ, ਉਹ ਰਾਜ ਕਰਨਵੀਰ ਸਿੰਘ ਦੀ ਇਹ ਆ ਕਿ ਜਿੱਦਾਂ ਹੁਣ ਕਿਸਾਨ ਮੰਚ ਤੇ ਆਪਾਂ ਦੇਖਿਆ ਕੇਜਰੀਵਾਲ ਇਕੱਠਾ ਹੋਇਆ, ਸੀਤਾਰਾਮ ਯੇਚੁਰੀ ਇਕੱਠਾ ਹੋਇਆ, ਹੋਰ ਕਿੰਨੇ ਵਿਰੋਧੀ ਧਿਰ ਦੇ ਆਗੂ, ਫਾਰੂਕ ਅਬਦੁੱਲਾ ਇਕੱਠਾ ਹੋਇਆ, ਚੰਦਰਬਾਬੂ ਨਾਇਡੂ ਹੈਗਾ, ਸ਼ਰਦ ਪਵਾਰ ਆ, ਇਹ ਸਾਰੇ ਇਕੱਠੇ ਹੋ ਰਿਹਾ ਇੱਕ ਬੀਬੀ ਮਾਇਆਵਤੀ ਤੇ ਬੀਬੀ ਮਮਤਾ ਬੈਨਰਜੀ ਤੋਂ ਬਿਨਾਂ। ਜੇ ਮੰਨ ਲਓ ਉਹ ਦੋਵੇਂ ਆ ਜਾਂਦੇ, ਕਿਉਂਕਿ ਦੇਖੋ ਬੀਬੀ ਮਾਇਆਵਤੀ ਸਿਰ ਤੇ ਸਿਰਫ ਹੈਗੀ ਆ ਸੀਟਾਂ ਦੀ ਲਾਲਚ ਜਾਂ ਸੱਤਾ ਦੀ ਲਾਲਚ, ਮਮਤਾ ਬੈਨਰਜੀ ਦਾ ਵੀ ਇਹੋ ਹਾਲ ਆ। ਜੇ ਮੰਨ ਲਓ ਇਹਨਾਂ ਦਾ ਸਾਰਿਆਂ ਦਾ ਸਮੀਕਰਨ ਫਿੱਟ ਬਹਿ ਜਾਂਦਾ ਤਾਂ ਭਾਰਤੀ ਜਨਤਾ ਪਾਰਟੀ ਲਈ ਸਭ ਤੋਂ ਵੱਡੀ ਚੁਣੌਤੀ ਹੋਊਗੀ ਇਹਨਾਂ ਵੱਡੇ ਸਟੇਟਾਂ ਦੇ ਵਿੱਚ ਖੇਤਰੀ ਪਾਰਟੀਆਂ। ਕਾਂਗਰਸ ਠੀਕ ਆ, ਕੌਮੀ ਪੱਧਰ ਤੇ ਇੱਕ ਮੁਕਾਬਲਾ ਦੇ ਸਕਦੀ ਆ, ਪਰ ਕੁਝ ਸਟੇਟਾਂ ਦੇ ਵਿੱਚ ਕਾਂਗਰਸ ਜਿਹੜੀ ਆ ਬਿਲਕੁਲ ਮੁਕਾਬਲੇ ਤੋਂ ਬਾਹਰ ਨਜ਼ਰ ਆਉਂਦੀ ਹੈ। ਜਿੱਦਾਂ ਯੂਪੀ ਦੇ ਵਿੱਚ ਹਾਲ ਆਪਾਂ ਦੇਖਿਆ ਸੀਗਾ, ਤਾਂ ਜਿੱਦਾਂ ਹੁਣ ਯੂਪੀ ਦੇ ਵਿੱਚ ਮੰਨ ਲਓ ਕਾਂਗਰਸ, ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਇਕੱਠੇ ਹੋ ਜਾਂਦੇ ਆ। ਪਿਛਲੀ ਵਾਰੀ ਇਹ 82 ਚੋਂ 72 ਲੈ ਗਏ ਸੀਗੇ, ਐਤਕੀ ਫਿਰ ਕਿੱਧਰ ਜਾਣਗੇ? ਉਹ ਏਦਾਂ ਹੀ ਬੰਗਾਲ ਦੇ ਵਿੱਚ ਆ, ਕਰਨਾਟਕ ਦੇ ਵਿੱਚ ਤੇ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਸੰਘਰਸ਼ ਕਰਦੀ ਨਜ਼ਰ ਆਈ ਆ, ਗੁਜਰਾਤ ਦੇ ਵਿੱਚ ਵੀ ਇਹੋ ਹਾਲ ਆ, ਮੱਧ ਪ੍ਰਦੇਸ਼ ਦੇ ਵਿੱਚ, ਜੇ ਰਾਜਸਥਾਨ ਦੇ ਵਿੱਚ ਇਸ ਤਰ੍ਹਾਂ ਦਾ ਚਮਤਕਾਰ ਕਰ ਗਈ ਕਾਂਗਰਸ, ਉੱਥੋਂ ਵੀ ਫਿਰ ਔਖਾ ਹੋ ਗਿਆ। ਤਾਂ ਫਿਰ ਕਹਾਣੀ ਜਿਹੜੀ ਆ ਉਹ ਕੁੱਲ ਮਿਲਾ ਕੇ ਬਹੁਤ ਕਸੂਤੀ ਹੋ ਜੂ ਭਾਰਤੀ ਜਨਤਾ ਪਾਰਟੀ ਲਈ, ਕਿਉਂਕਿ ਜਿਹੜੀਆਂ ਜ਼ਿਆਦਾ ਸੀਟਾਂ ਨੇ ਜਿਨ੍ਹਾਂ ਸਟੇਟਾਂ ਦੇ ਵਿੱਚ, ਉਹਨਾਂ ਦੇ ਵਿੱਚ ਫਿਰ ਪੇਚ ਜਿਹੜੇ ਆ ਕਸੂਤੇ ਫਸ ਜਾਣ। ਜੀ ਤਾਂ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿਕ ਜੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC